ਸ਼੍ਰੀ ਅਕਾਲ ਟੀਵੀ 84 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਤੇ ਮੈਂ ਹਾਂ ਸਿਮਰਨ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅੱਜ ਦੀਆਂ ਹੈਡਲਾਈਨਸ ਤੇ। ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਖਦਸ਼ਾ, ਦਿੱਲੀ ਵਿੱਚ ਖਾਲਿਸਤਾਨੀ ਖਾੜਕੂ ਕਰ ਸਕਦੇ ਨੇ ਵੱਡੀ ਕਾਰਵਾਈ। ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਗਜਿੰਦਰ ਸਿੰਘ ਦਲ ਖਾਲਸਾ, ਜਗਤਾਰ ਸਿੰਘ ਤੇ ਪੰਮਾ ਦੀਆਂ ਤਸਵੀਰਾਂ ਵਾਲੇ ਲਗਾਏ ਪੋਸਟਰ, ਸੂਚਨਾ ਦੇਣ ਵਾਲੇ ਨੂੰ ਵੱਡੇ ਇਨਾਮ ਦੀ ਕੀਤੀ ਪੇਸ਼ਕਸ਼। ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦਾ ਵੱਡਾ ਬਿਆਨ, ਧਾਰਾ 370 ਖਤਮ ਕਰਨਾ ਦੇਸ਼ ਲਈ ਬੇहद ਜ਼ਰੂਰੀ ਸੀ। ਕਿਹਾ ਧਾਰਾ ਹਟਾਉਣ ਨਾਲ ਘਾਟੀ ਵਿੱਚ ਸਮਾਪਤ ਹੋਵੇਗੀ ਹਿੰਸਾ, ਸੰਵਿਧਾਨ ਦੇ ਤਹਿਤ ਹੀ ਕੀਤੀ ਗਈ ਹੈ ਕਾਰਵਾਈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਵੀ ਪੱਬਾਂ ਭਾਰ। 10 ਕਰੋੜ ਦਾ ਬਜਟ ਕੀਤਾ ਜਾਰੀ। ਪ੍ਰਕਾਸ਼ ਉਤਸਵ ਲਈ ਦਸਤਾਵੇਜ਼ੀ ਫਿਲਮ, ਨਾਟਕ, ਗੁਰਬਾਣੀ, ਸੰਗੀਤ ਸਮਾਗਮ ਤੇ ਕੌਮਾਂਤਰੀ ਸੈਮੀਨਾਰ ਕਰਵਾਉਣ ਦਾ ਕੀਤਾ ਐਲਾਨ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਵਾਰ ਫੇਰ ਐਚਐਸ ਫੂਲਕਾ ਤੇ ਕੀਤਾ ਵੱਡਾ ਹਮਲਾ। ਕਿਹਾ ਫੂਲਕਾ ਪੰਜਾਬ ਵਿੱਚ ਆਪਣਾ ਵਪਾਰ ਕਰਨ ਆਏ ਸਨ ਤੇ ਸਰਕਾਰ ਨਾ ਬਣਨ ਤੋਂ ਬਾਅਦ ਦਿੱਲੀ ਚਲੇ ਗਏ ਵਾਪਸ। ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸਾਂਝੀ ਤਾਲਮੇਲ ਕਮੇਟੀ ਦੇ ਆਦੇਸ਼ ਦੀ ਕੈਪਟਨ ਸਰਕਾਰ ਨੇ ਕੀਤੀ ਅਣਦੇਖੀ। ਮੀਟਿੰਗ ਵਿੱਚ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਪੁੱਜਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕੈਪਟਨ ਨੂੰ ਸਾਂਝੀ ਤਾਲਮੇਲ ਕਮੇਟੀ ਵਿੱਚ ਆਪਣਾ ਨੁਮਾਇੰਦਾ ਭੇਜਣ ਦੀ ਕੀਤੀ ਅਪੀਲ। ਤੇ ਹੁਣ ਖਬਰਾਂ ਦਾ ਵਿਸਤਾਰ। ਬੁਲੇਟਿਨ ਦੀ ਸ਼ੁਰੂਆਤ ਦਿੱਲੀ ਤੋਂ, ਜਿੱਥੇ ਖਾਲਿਸਤਾਨੀ ਖਾੜਕੂਆਂ ਦੇ ਪੋਸਟਰ ਲਗਾਏ ਗਏ ਨੇ। 15 ਅਗਸਤ ਦੇ ਮੱਦੇਨਜ਼ਰ ਮੈਟਰੋ ਸਟੇਸ਼ਨਾਂ ਦੇ ਬਾਹਰ ਲੱਗੇ ਪੋਸਟਰਾਂ ਵਿੱਚ ਗਜਿੰਦਰ ਸਿੰਘ ਦਲ ਖਾਲਸਾ, ਜਗਤਾਰ ਸਿੰਘ ਤੇ ਪੰਮਾ ਦੀਆਂ ਤਸਵੀਰਾਂ ਹਨ। ਦਿੱਲੀ ਪੁਲਿਸ ਨੇ ਇਹਨਾਂ ਸੰਬੰਧੀ ਸੂਚਨਾ ਦੇਣ ਵਾਲਿਆਂ ਨੂੰ ਇਨਾਮ ਦੇਣ ਦੀ ਵੀ ਘੋਸ਼ਣਾ ਕੀਤੀ ਹੈ। ਪੁਲਿਸ ਜਨਤਾ ਨੂੰ ਅਪੀਲ ਕਰ ਰਹੀ ਹੈ ਕਿ ਉਹ ਇਹਨਾਂ ਤਸਵੀਰਾਂ ਨੂੰ ਧਿਆਨ ਨਾਲ ਵੇਖਣ ਅਤੇ ਜਾਣਕਾਰੀ ਹੋਣ ਤੇ ਪੁਲਿਸ ਨੂੰ ਸੂਚਿਤ ਕਰਨ। ਦਿੱਲੀ ਪੁਲਿਸ ਨੇ ਜਨਤਾ ਨੂੰ ਇਨਾਮ ਦੇਣ ਦੀ ਘੋਸ਼ਣਾ ਦੇ ਨਾਲ ਨਾਮ ਅਤੇ ਪਛਾਣ ਗੁਪਤ ਰੱਖਣ ਦਾ ਪੂਰਾ ਭਰੋਸਾ ਦਿੱਤਾ ਹੈ। ਧਾਰਾ 370 ਨੂੰ ਖਤਮ ਕਰਨਾ ਦੇਸ਼ ਦੀ ਬੇहद ਜ਼ਰੂਰੀ ਸੀ। ਇਸ ਦਾ ਜਸ਼ਨ ਸਿਰਫ ਹੋਰਨਾਂ ਸੂਬਿਆਂ ਹੀ ਨਹੀਂ ਬਲਕਿ ਜੰਮੂ ਕਸ਼ਮੀਰ ਦੇ ਬਸ਼ਿੰਦੇ ਵੀ ਮਨਾ ਰਹੇ ਨੇ। ਇਸ ਗੱਲ ਤੇ ਦੋ ਰਾਏ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਸਮੇਂ ਦੀ ਮੰਗ ਸੀ। ਇਹ ਸ਼ਬਦ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਚੰਡੀਗੜ੍ਹ 'ਚ ਪੰਜਾਬ ਯੂਨੀਵਰਸਿਟੀ 'ਚ ਛੱਤੀਸਗੜ੍ਹ ਦੇ ਸਾਬਕਾ ਰਾਜਪਾਲ ਬਲਰਾਮ ਦਾਸ ਟੰਡਨ ਦੀ ਜਯੰਤੀ ਮੌਕੇ ਕਰਵਾਏ ਗਏ ਲੈਕਚਰ ਦੌਰਾਨ ਕਹੇ। ਉਹਨਾਂ ਕਿਹਾ ਹੈ ਕਿ 1963 ਦੇ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਵੀ ਕਿਹਾ ਸੀ ਕਿ ਇਹ ਧਾਰਾ ਅਸਥਾਈ ਹੈ, ਇਹ ਸੰਵਿਧਾਨ ਦਾ ਸਥਾਈ ਹਿੱਸਾ ਨਹੀਂ ਹੈ। ਅਜਿਹੇ ਵਿੱਚ ਉਸ ਨੂੰ ਖਤਮ ਕਰਨ ਤੇ ਸੰਵਿਧਾਨ ਦੀ ਦੁਹਾਈ ਦੇਣੀ ਪੂਰੀ ਤਰ੍ਹਾਂ ਗਲਤ ਹੈ। Now today, my dear friends, brothers and sisters, I go around the country and I get feedback of the entire country is rejoicing about the abrogation of Article 370. We should not see it from any religious angle. We are all together. Where is the question of religion? Which state, which religion is dominating? Why should we say all religions are equal? And then we have accepted that before the constitution everybody is equal. We may have different languages. अलग भाषा अलग वेश, फिर भी अपना एक देश, विविधता में एकता भारत का विशेष। Irrespective of caste, creed, sex, religion and region, India is one nation, one people, one country. That should be our approach. And the states are there, they are also having their own laws. There are regulations, municipalities are there, corporations are there, panchayats are there. 73, 74th amendment brought by late Rajiv Gandhi. He gave some more powers to the local bodies. That should be honored by all states. And then only democracy will be strengthened further. You cannot have discrimination. And this article was a stumbling block in the unity and integrity of the country. That's why it has gone. Let us not see politics in that. Let us not add religious overtones. Why should we think on those lines at all? And then this is an issue concerning the safety, security, unity and integrity of the country. Why should we focus our attention on such things and always have tension? If there is tension, you cannot have attention. ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਫੈਸਲਾ ਕੀਤਾ ਹੈ। ਕੇਜਰੀਵਾਲ ਨੇ ਪ੍ਰੋਗਰਾਮ ਲਈ ਅਲੱਗ ਤੋਂ 10 ਕਰੋੜ ਰੁਪਏ ਦਾ ਫੰਡ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਪੰਜਾਬੀ ਚੇਅਰ ਸਥਾਪਿਤ ਕਰਨ ਲਈ ਛੇਤੀ ਹੀ ਕੈਬਨਿਟ ਵਿੱਚ ਪ੍ਰਸਤਾਵ ਪਾਸ ਕੀਤਾ ਜਾਏਗਾ। ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਲਈ ਦਸਤਾਵੇਜ਼ੀ ਫਿਲਮ, ਨਾਟਕ, ਗੁਰਬਾਣੀ ਸੰਗੀਤ ਸਮਾਗਮ, ਕੌਮਾਂਤਰੀ ਸੈਮੀਨਾਰ, ਲਾਈਟ ਐਂਡ ਸਾਊਂਡ ਸ਼ੋਅ, ਕਾਫੀ ਟੇਬਲ ਬੁੱਕ ਅਤੇ ਪ੍ਰਦਰਸ਼ਨੀ ਸਮੇਤ ਕਈ ਪ੍ਰੋਗਰਾਮ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਕਰਵਾਏ ਜਾਣਗੇ। ਇਹ ਫੈਸਲੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪ੍ਰਧਾਨਗੀ ਹੇਠ ਪੰਜਾਬੀ ਅਕਾਦਮੀ ਦੀ ਗਵਰਨਿੰਗ ਕੌਂਸਲ ਨਾਲ ਹੋਈ ਬੈਠਕ ਵਿੱਚ ਲਏ ਗਏ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਵਾਰ ਫਿਰ
ਐਚਐਸ ਫੁਲਕਾ ਦੇ ਵੱਡਾ ਹਮਲਾ ਬੋਲਿਆ ਹੈ। ਫੁਲਕਾ ਵੱਲੋਂ ਬੇਅਦਬੀ ਮਾਮਲਿਆਂ ਤੇ ਵਿਧਾਇਕਾਂ ਨੂੰ ਅਸਤੀਫਿਆਂ ਦੀ ਝੜੀ ਲਗਾਉਣ ਤੇ ਦਿੱਤੇ ਬਿਆਨ ਤੇ ਰੰਧਾਵਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਆਪਣਾ ਕੰਮ ਠੀਕ ਢੰਗ ਨਾਲ ਕਰ ਰਹੀ ਹੈ। ਇਸ ਮਾਮਲੇ ਵਿੱਚ ਕਈ ਦੋਸ਼ੀ ਫੜੇ ਜਾ ਚੁੱਕੇ ਹਨ, ਉਹਨਾਂ ਨੂੰ ਸਜ਼ਾ ਵੀ ਹੋਈ ਹੈ। ਇਸ ਮਾਮਲੇ ਨਾਲ ਸੰਬੰਧਿਤ ਵੱਡੇ ਲੋਕਾਂ ਦੀ ਜਾਂਚ ਵੀ ਚੱਲ ਰਹੀ ਹੈ। ਰੰਧਾਵਾ ਨੇ ਕਿਹਾ ਹੈ ਕਿ ਫੁਲਕਾ ਪੰਜਾਬ ਵਿੱਚ ਆਪਣਾ ਵਪਾਰ ਕਰਨ ਆਏ ਸਨ, ਹੁਣ ਜਦੋਂ ਉਹਨਾਂ ਦੀ ਸਰਕਾਰ ਨਹੀਂ ਬਣੀ ਤਾਂ ਉਹ ਅਜਿਹੇ ਬਿਆਨ ਦਾਗ ਰਹੇ ਹਨ। ਦੇਖੋ, ਜਿਹੜੀ ਸਾਡੀ ਗਵਰਨਮੈਂਟ ਜਿਹੜੀ ਬਰਗਾੜੀ ਇਸ਼ੂ ਜਿਹੜੀ ਇਨਕੁਆਇਰੀ ਕਰ ਰਹੀ ਹੈ, SIT ਬਣੀ ਹੈ ਜਾਂ ਜੋ ਅਜੇ ਤੱਕ ਅਸੀਂ ਕੀਤਾ, ਅਸੀਂ ਬਿਲਕੁਲ ਠੀਕ ਡਾਇਰੈਕਸ਼ਨ 'ਚ ਕੰਮ ਕਰ ਰਹੇ ਹਾਂ। ਔਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਡੀ ਗਵਰਨਮੈਂਟ ਆਉਣ ਤੋਂ ਬਾਅਦ ਅਸੀਂ ਜਿਹੜੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਗਿਆ। ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਉਣ 'ਚ ਪੁਲਿਸ ਵਾਲਿਆਂ ਨੇ ਜਿਹੜੇ ਉੱਥੇ ਬਾਈਬਲ ਕਲਾਂ ਔਰ ਕੋਟਕਪੂਰੇ ਜਿਨ੍ਹਾਂ ਗੋਲੀ ਚਲਾਈ ਤੇ ਕਿਹਾ ਸੀ ਕਿ ਅਣਪਛਾਤੀ ਬੰਦਿਆਂ ਨੇ, ਕਦੀ ਅਣਪਛਾਤੀ ਹੋਈ ਪੁਲਿਸ, ਉਹਨਾਂ ਦੇ ਪਰਚੇ ਦਿੱਤੇ। ਫੁਲਕਾ ਸਾਹਿਬ ਕੋਲ ਮੇਰੇ ਖਿਆਲ ਟਾਈਮ ਨਹੀਂ ਸੀ, ਉਹ ਕਿਸੇ ਹੋਰ ਮਿਸ਼ਨ ਨਾਲ ਆਏ ਸੀਗੇ ਕਿ ਆਪ ਦੀ ਗਵਰਨਮੈਂਟ ਬਣੇਗੀ ਤੇ ਉਹ ਗਵਰਨਮੈਂਟ ਬਣੀ ਨਹੀਂ। ਉਹ ਆਪਣਾ ਬਿਜ਼ਨਸ ਉੱਥੋਂ ਜਿਹੜਾ ਐਡਵੋਕੇਸੀ ਦਾ ਉਹ ਛੱਡਣਾ ਨਹੀਂ ਸੀ ਚਾਹੁੰਦੇ। ਇਸ ਦੇ ਨਾਲ ਹੀ ਰੰਧਾਵਾ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੇ ਆਪਣੀ ਸਰਕਾਰ ਵੇਲੇ ਕੁਝ ਨਹੀਂ ਕੀਤਾ। ਅਕਾਲੀ ਸਰਕਾਰ ਦੌਰਾਨ ਜਿਹੜੀ SIT ਬਣਾਈ ਗਈ ਸੀ ਉਸ ਤੇ ਵੀ ਕੰਮ ਕਾਂਗਰਸ ਸਰਕਾਰ ਵੇਲੇ ਹੋਇਆ ਹੈ। ਉਹਨਾਂ ਕਿਹਾ ਹੈ ਕਿ ਸੁਖਬੀਰ ਬਾਦਲ ਵੱਲੋਂ ਜਿਹੜੀ ਕਲੋਜ਼ਰ ਰਿਪੋਰਟ ਤੇ ਬਿਆਨ ਦਿੱਤਾ ਗਿਆ ਸੀ ਉਹ ਵੀ ਡੇਰੇ ਨਾਲ ਜੁੜਿਆ ਹੋਇਆ ਸੀ। ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਏ ਜਾਣ ਦੀ ਸੁਖਬੀਰ ਬਾਦਲ ਦੀ ਮੰਗ ਤੇ ਰੰਧਾਵਾ ਨੇ ਕਿਹਾ ਹੈ ਕਿ ਉਦੋਂ ਸੁਖਬੀਰ ਬਾਦਲ ਕਿੱਥੇ ਸਨ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਜਦਕਿ SIT ਨੇ ਆਪਣਾ ਚਲਾਨ ਪੇਸ਼ ਕਰ ਦਿੱਤਾ ਹੈ। ਹੁਣ ਮਾਮਲਾ ਸਰਕਾਰ ਦੇ ਹੱਥ ਨਹੀਂ ਸਗੋਂ ਅਦਾਲਤ ਕੋਲ ਹੈ। ਮੈਂ ਇੱਕ ਸੁਖਬੀਰ ਬਾਦਲ ਨੂੰ ਪੁੱਛਣਾ ਚਾਹੁੰਦਾ ਕਿ ਜੇ 1.5 ਸਾਲ ਤੱਕ ਸੁਖਬੀਰ ਬਾਦਲ ਨੇ ਕੁਝ ਨਹੀਂ ਕੀਤਾ ਤੇ ਉਹਦੀ SIT ਜਿਹੜੀ ਰਣਬੀਰ ਖੱਟੜੇ ਵਾਲੇ ਜਿਹਨੇ ਗੁਰੂ ਸਾਹਿਬ ਦੀ ਬੇਅਦਬੀ ਜਿਨ੍ਹਾਂ ਨੇ ਕੀਤੀ ਤੇ ਉਹ ਫੜੇ ਨੇ ਤੇ ਉਹਨਾਂ ਨੂੰ ਕੀਤਾ। ਜਿਹੜੀ SIT ਜੇ ਕਾਂਗਰਸ ਦੀ ਬਣਦੀ ਆ ਤੇ ਉਹ ਤੇ ਕਾਂਗਰਸੀ ਹੋ ਗਈ, ਤੇ ਜਿਹੜੇ ਇਹਨਾਂ ਦੇ ਅਕਾਲੀਆਂ ਦੇ ਟਾਈਮ ਤੇ ਜਿਹੜੀ SIT ਬਣੀ ਸੀ ਤੇ ਉਹਨੇ ਫੜ ਕੇ ਤੇ ਉਹਦੇ ਵੇਲੇ ਤੇ 1.5 ਸਾਲ ਫੜੇ ਨਹੀਂ ਗਏ ਤੇ ਸਾਡੇ ਵੇਲੇ ਜੇ ਉਹਨਾਂ ਨੇ ਫੜ ਲਏ ਨੇ ਤੇ ਉਹਨੂੰ ਵੀ ਕਹਿ ਦੇ ਕਿ ਗਲਤ ਫੜੇ ਨੇ। ਤੇ ਜੇ ਇਹ ਵੀ ਕਹਿ ਦੇ ਕਿ ਕਲੋਜ਼ਰ ਰਿਪੋਰਟ ਦੇ ਉੱਤੇ ਸੁਖਬੀਰ ਬਾਦਲ ਸਟੇਟਮੈਂਟ ਦੇ ਰਿਹਾ ਤੇ ਕਲੋਜ਼ਰ ਰਿਪੋਰਟ ਜਿਹੜੀ ਉਹਦੇ ਤੇ ਮੈਨੂੰ ਇਹ ਲੱਗ ਰਿਹਾ ਸੀ ਕਿ ਇਹ ਸੁਖਬੀਰ ਨਹੀਂ ਸੀ ਬੋਲ ਰਿਹਾ, ਉਹਦੇ 'ਚ ਉਹ ਮੈਨੂੰ ਡੇਰਾ ਪ੍ਰੇਮੀ ਦਾ ਕੋਈ ਵਰਕਰ ਬੋਲ ਰਿਹਾ ਲੱਗ ਰਿਹਾ ਸੀ। ਇਹਦੇ 'ਚ ਜਿਹੜੀਆਂ ਚੀਜ਼ਾਂ ਨੇ, ਸੁਖਬੀਰ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਹੁਣ ਜੋ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਕੋਲ ਇਨਕੁਆਇਰੀ ਹੋਣੀ ਚਾਹੀਦੀ ਸੀ ਤੇ ਉਸ ਟਾਈਮ ਤੇ ਇਹਨਾਂ ਦੇ 2015 'ਚ ਸੁਖਬੀਰ ਹੀ ਉਹ ਮਿਨਿਸਟਰ ਸੀ ਤੇ ਇਹਨਾਂ ਦੇ ਪਿਤਾ ਜੀ ਚੀਫ ਮਿਨਿਸਟਰ ਸੀ। ਉਦੋਂ ਸੁਪਰੀਮ ਕੋਰਟ ਕੋਲ ਛੱਡ ਕੇ ਜਾਂ ਹੋਰ ਕਿਸੇ ਕੋਲੋਂ ਵੀ ਕਰਵਾ ਲੈਂਦੇ, ਇਹਨਾਂ ਦਾ ਕੰਮ ਸੀ। ਇਹਨਾਂ ਦੇ ਜਦੋਂ ਬਾਹਰ ਚਲੇ ਜਾਂਦੇ ਲੋਕਾਂ ਨੇ ਰਿਜੈਕਟ ਕਰਦੇ ਕਿ ਸਾਡੇ ਤੇ ਗਲਤ ਐਲੀਗੇਸ਼ਨ ਲਾ ਰਹੇ। 2.5 ਸਾਲ ਹੋ ਗਏ ਜਾਂਚ ਨੂੰ, ਹਾਲੇ ਤੱਕ ਕੁਝ ਨਹੀਂ ਹੋਇਆ। ਤੁਹਾਡੇ ਸਾਹਮਣੇ ਬੰਦੇ ਤੇ ਅੰਦਰ ਦੇ ਦਿੱਤੇ, ਹੁਣ ਜਾਂਚ ਕੋਰਟ ਜਿਹੜੀ ਉੱਥੇ ਕੋਰਟ ਕੋਲ, ਇੱਕ ਮਿੰਟ ਮੇਰੀ ਸੁਣ ਲਓ, ਕੋਰਟ ਕੋਲ ਚਲਾਨ ਪੇਸ਼ ਕਰਤਾ, ਹੁਣ ਕੋਰਟ ਦਾ ਕੰਮ ਹੈ। ਦਿੱਲੀ ਸਰਕਾਰ ਦੀ ਤਰਜ਼ ਤੇ ਪੰਜਾਬ ਸਰਕਾਰ ਵੱਲੋਂ ਵੀ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਾਂਗ ਸਹੂਲਤਾਂ ਦੇਣ ਦੇ ਮਕਸਦ ਨਾਲ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ 'ਚ ਤਬਦੀਲ ਕੀਤਾ ਜਾ ਰਿਹਾ ਹੈ। ਇਸੇ ਦੇ ਤਹਿਤ ਪਹਿਲੇ ਪੜਾਅ 'ਚ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ 'ਚ 25 ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ। ਇਹ ਕਹਿਣਾ ਹੈ ਕੈਬਨਿਟ ਮੰਤਰੀ ਅਰੁਣਾ ਚੌਧਰੀ ਦਾ। ਮੰਤਰੀ ਅਰੁਣਾ ਚੌਧਰੀ ਵੱਲੋਂ ਗੁਰਦਾਸਪੁਰ ਦੇ ਪਿੰਡ ਸ਼ੇਖੂਪੁਰਾ ਵਿਖੇ ਸਰਕਾਰੀ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦਾ ਉਦਘਾਟਨ ਕੀਤਾ ਸੀ। ਇਸ ਮੌਕੇ ਉਹਨਾਂ ਨਾਲ DC ਗੁਰਦਾਸਪੁਰ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਹੋਰ ਸਰਕਾਰੀ ਅਧਿਕਾਰੀ ਸ਼ਾਮਲ ਸਨ। क्योंकि साडी सरकार बहुत ही वचनबद्ध है कि अपने स्कूलों का जिहड़ा स्टैंडर्ड है उन्हें वड्डा करना है और गवर्नमेंट स्कूल्स नूं दा जिहड़ा लैवल है उच्चा करके असीं सरकारी स्कूलों का स्टैंडर्ड जिहड़ा है प्राइवेट स्कूलों के मुकाबले च लैके आइए, उन्होंने वो सारिया फैसिलिटियां देइए जिहड़ियां कि उन्होंने स्कूलों दे विच चाहीदियां ने, ताकि साडे बच्चे भी हर फील्ड दे विच तरक्की करन और जो उन्होंने फैसिलिटीज़ मिल सकदियां ने वध तो वध वो असीं उन्हां नूं प्रोवाइड करिए। साडा जिले गुरदासपुर दे विच 20 हायर सैकेंडरी स्कूल्स और 5 सीनियर सैकेंडरी स्कूल्स नूं असीं स्मार्ट स्कूल्स बनाउण दा जिहड़ा टीचा रखिया है और सानूं सरकार वल्लों 1.5 करोड़ रुपया इहदे वास्ते आया है, जिहदे विच इह स्कूल शेखूपुरा जिहड़ा स्कूल है जिहदे विच अज असीं बैठे हां, इहनूं 12.5 लाख रुपया आया है कि असी इन्हों ऑडियो विजुअल रूम्स जोड़े ने वो अज वो इनोगरेशन की है और इस तरह के 4 होर कमरे जोड़े ने वो बननगे ऑडियो विजुअल रूम्स
ਤਾਂ ਕਿ ਬੱਚੇ ਜਿਹੜੇ ਨੇ ਸਾਡੇ ਇੱਥੇ ਪੜ੍ਹਨ ਵਾਲੇ ਬੱਚੇ ਨੇ ਉਹਨਾਂ ਨੂੰ ਸਾਰੀ ਜਾਣਕਾਰੀ YouTube ਨਾਲ ਇੰਟਰਨੈਟ ਦੇ ਦੁਆਰਾ ਔਰ ਹੋਰ ਵੀ ਜਿਹੜੀਆਂ ਸਲਾਈਡਸ ਨੇ ਜਾਂ ਕੋਈ ਵੀ ਇੰਟਰਨੈਟ ਤੋਂ ਜਾਣਕਾਰੀ ਹੈ ਉਹਨਾਂ ਦੀ ਕਨੈਕਸ਼ਨ ਜਿਹੜੀ ਹੈ ਉਹ ਆਡੀਓ ਵਿਜ਼ੂਅਲ ਦੇ ਰਾਹੀਂ ਉਹ ਦੇਖ ਸਕਣ, ਕਿਉਂਕਿ ਅੱਜ ਕੱਲ੍ਹ ਹਾਈ ਟੈਕ ਜ਼ਮਾਨਾ ਹੈ ਔਰ ਸਿਰਫ ਬੁਕਿਸ਼ ਨੌਲੇਜ ਜਿਹੜੀ ਕਿਤਾਬਾਂ ਦੀ ਨੌਲੇਜ ਹੈ ਉਹ ਵੀ ਕਾਫੀ ਨਹੀਂ ਹੈ। ਬੇਅਦਬੀ ਮਾਮਲਿਆਂ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਲੀਡਰ ਅਤੇ ਵਿਧਾਇਕ ਐਡਵੋਕੇਟ HS ਫੁਲਕਾ ਵੱਲੋਂ ਅਕਾਲੀ ਦਲ ਤੇ ਲਗਾਏ ਦੋਸ਼ਾਂ ਤੇ ਪ੍ਰਤੀਕਰਮ ਆਇਆ ਹੈ। ਅਕਾਲੀ ਦਲ ਦੇ ਨੇਤਾ ਵਿਕਰਮ ਸਿੰਘ ਮਜੀਠੀਆ ਨੇ ਐਡਵੋਕੇਟ ਫੁਲਕਾ ਨੂੰ ਚੈਲੰਜ ਕੀਤਾ ਹੈ ਕਿ ਜੇਕਰ ਉਹ ਬੇਅਦਬੀ ਮਾਮਲਿਆਂ 'ਚ ਸਾਬਕਾ ਸਰਕਾਰ ਦੀ ਕੋਈ ਭੂਮਿਕਾ ਸਾਬਿਤ ਕਰ ਦੇਣਗੇ ਤਾਂ ਉਹ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਉਹਨਾਂ ਦੇ ਨਾਲ ਸੰਘਰਸ਼ 'ਚ ਸ਼ਾਮਿਲ ਹੋ ਜਾਣਗੇ। ਇਸ ਦੇ ਨਾਲ ਹੀ ਉਹਨਾਂ ਬੇਅਦਬੀ ਮਾਮਲਿਆਂ ਤੇ HS ਫੁਲਕਾ ਵੱਲੋਂ ਪੰਜਾਬ ਵਿਧਾਇਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ। ਉਹਨਾਂ ਦੇ ਅਸਤੀਫੇ ਨੂੰ ਮਹਿਜ ਸਿਆਸੀ ਡਰਾਮਾ ਦੱਸਿਆ ਹੈ। ਮੈਂ ਹੀ ਬੇਨਤੀ ਕਰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਮੁੱਦੇ ਤੇ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਰਾਜਨੀਤਿਕ ਲੀਡਰ ਇਹਦੇ ਤੇ ਸਿਆਸਤ ਨਾ ਕਰੇ, ਔਰ ਫੁਲਕਾ ਸਾਹਿਬ ਵੀ ਉਹ ਕਰ ਰਹੇ ਆ। ਅਸਤੀਫਿਆਂ ਦੀ ਗੱਲ ਕਰੀ ਜਾਂਦੇ ਆ। ਮੈਂ ਤੁਹਾਨੂੰ ਇੱਕ ਬੜਾ ਜ਼ਿੰਮੇਵਾਰ ਗੱਲ ਕਹਿਣਾ, ਤੁਸੀਂ ਕਿਸੇ ਦੀ ਅਸਤੀਫੇ ਦੀ ਗੱਲ ਛੱਡੋ, ਜੋ ਬਿਆਨਬਾਜ਼ੀ ਫੁਲਕੇ ਦੀ ਹੈ ਸਿਰਫ ਤੇ ਸਿਰਫ ਸਿਆਸਤ ਤੋਂ ਪ੍ਰੇਰਿਤ ਹੈ ਔਰ ਕੁਝ ਵੀ ਨਹੀਂ ਹੈ ਇਹਦੇ 'ਚ। ਔਰ ਜੇ ਮੈਂ ਚੈਲੰਜ ਵੀ ਦਿੰਦਾ ਔਰ ਫੁਲਕਾ ਸਾਹਿਬ ਨੂੰ ਕਹਿਣਾ ਕਿ ਜੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਲੀਡਰ ਦਾ ਬੇਅਦਬੀ 'ਚ ਕੋਈ ਤਰੀਕੇ ਦਾ ਵੀ ਉਹ ਹੱਥ ਜਾਂ ਇਹ ਸਾਬਤ ਕਰ ਦੇਣਗੇ ਕਿ ਉਹ ਇਸ 'ਚ ਇਨਵੋਲਵ ਨੇ, ਵਿਕਰਮ ਸਿੰਘ ਮਜੀਠੀਆ ਅਸਤੀਫਾ ਦੇ ਕੇ ਫੁਲਕੇ ਦੇ ਨਾਲ ਖਲੋਗਾ, ਮਗਰ ਸਿਆਸਤ ਬੰਦ ਕਰੋ। ਸੰਜੇ ਸਿੰਘ ਉੱਤੇ ਕੀਤੇ ਮਾਣਹਾਨੀ ਦੇ ਮਾਮਲੇ ਵਿੱਚ ਲੁਧਿਆਣਾ ਅਦਾਲਤ ਪਹੁੰਚੇ ਮਜੀਠੀਆ ਨੇ ਕਿਹਾ ਹੈ ਕਿ ਉਹ ਖੁਦ ਹੀ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ। ਉਹਨਾਂ ਕਿਹਾ ਹੈ ਕਿ ਉਹਨਾਂ ਦਾ ਗੁਰੂ ਕੇਜਰੀਵਾਲ ਪਹਿਲਾਂ ਹੀ ਮਾਫੀ ਮੰਗ ਚੁੱਕਾ ਹੈ। ਨਵਜੋਤ ਸਿੰਘ ਸਿੱਧੂ ਬਾਰੇ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਤੇ ਟਿੱਪਣੀ ਕਰਦਿਆਂ ਮਜੀਠੀਆ ਨੇ ਕਿਹਾ ਹੈ ਕਿ ਹੁਣ ਸਿੱਧੂ ਲੱਭਦਿਆਂ ਵੀ ਨਹੀਂ ਲੱਭਣਗੇ। ਇਹ ਜਿਹੜੇ ਇਹ ਸੰਜੇ ਸਿੰਘ ਨੇ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਕੋਰਟ 'ਚ ਕਿਉਂ ਨਹੀਂ ਆਉਂਦੇ, ਕੋਰਟ ਦੀ ਤਰੀਕਾ ਤੋਂ ਕਿਉਂ ਭੱਜਦੇ ਆ। ਔਰ ਵੱਡੀ ਗੱਲ ਹੈ, ਤੁਹਾਡੇ ਕੋਲ ਬਾਹਰ ਆ ਕੇ ਤਾਂ ਵੱਡੇ ਵੱਡੇ ਬਿਆਨ ਦਿੰਦੇ ਆ, ਅਗਰ ਕੋਰਟ ਦੇ ਅੰਦਰ ਜਾ ਕੇ ਉਹਨਾਂ ਦੀ ਮੈਂ ਡੇਟਡ ਲਿਆਇਆ ਅਖਬਾਰਾਂ ਅੰਦਰ 2/7/19 ਨੂੰ ਅੰਦਰ ਜਾ ਕੇ ਕਹਿੰਦੇ ਕਿ ਮੈਂ ਤਾਂ ਇਹ ਕੁਝ ਕਿਹਾ ਹੀ ਨਹੀਂ ਮਜੀਠੀਏ ਦੇ ਖਿਲਾਫ। ਮੇਰੀ ਅੱਜ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਇੱਕ ਤਾਂ ਉਹਨੂੰ ਲੱਭ ਕੇ ਲਿਆਓ, ਠੀਕ ਹੈ, ਔਰ ਦੂਜੀ ਗੱਲ ਜਿਵੇਂ ਉਹਦਾ ਪਿਓ ਭਜਾਇਆ ਸੀ ਨਾ, ਹੁਣ ਵਾਰੀ ਇਹਦੀ ਆ। ਤੇ ਮੈਂ ਚਾਹੂੰਗਾ ਪਿਓ ਮਤਲਬ ਸਿਆਸੀ ਪਿਓ ਜਿਹੜਾ ਹੁੰਦਾ, ਇਹਦੀ ਕਾਹਦੀ ਪਛਾਣ ਹੈ ਭਾਊ ਦੀ, ਸੰਜੇ ਸਿੰਘ ਦੀ ਕੋਈ ਪਛਾਣ ਸਮਝਦੇ ਤੁਹਾਡੀ? ਚਲੋ ਜਿਹਦੀ ਰਹਿਮੋ ਕਰਮ ਤੇ, ਜਿਹਦੇ ਇਸ਼ਾਰੇ ਤੇ ਉਹ ਨੱਚਦਾ ਕੁੱਦਦਾ ਇਹ ਅਰਵਿੰਦ ਕੇਜਰੀਵਾਲ, ਉਹਦਾ ਤਾਂ ਤੁਸੀਂ ਮੈਂ ਕੀ ਕਿਹਾ ਸੀਗਾ, ਰੱਬ ਤੋਂ ਡਰ ਕੇ ਕਿਹਾ ਸੀ ਕਿ ਸੱਚੇ ਪਾਤਸ਼ਾਹ ਤੇ ਮੈਨੂੰ ਭਰੋਸਾ ਸੀ, ਔਰ ਮੈਂ ਕਿਹਾ ਸੀਗਾ ਕਿ ਇਹ ਸੱਚਾਈ ਵਾਲਾ ਦਿਨ ਵੀ ਸਾਹਮਣੇ ਆ। ਮੈਂ ਅੱਜ ਇਹਨੂੰ ਵੀ ਬੇਨਤੀ ਕਰਦਾ ਕਿ ਤੂੰ ਮੇਰਾ ਵੀ ਭੱਜ ਨਾ ਕੋਰਟ ਦੀ ਪ੍ਰੋਸੀਡਿੰਗਸ ਤੋਂ, ਕੋਰਟ ਤੇ ਆ। ਮੈਂ ਤਾਂ ਆਪ ਕਹਿਣਾ ਜੀ ਤੁਸੀਂ ਲੱਭ ਕੇ ਆਓ। ਤੇ ਹੁਣ ਵੇਲਾ ਹੋ ਗਿਆ ਇੱਕ ਨਿੱਕੇ ਜਿਹੇ ਬ੍ਰੇਕ ਦਾ, ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ। मुद्दतें गुजरी रंजो सितम सहते हुए अब शर्म सी आती है इस वतन को वतन कहते हुए। ਦਹਾਕਿਆਂ ਤੋਂ ਭਾਰਤੀ ਹਕੂਮਤ ਨੇ ਲੋਕਤੰਤਰ ਦੀ ਚਾਦਰ ਹੇਠ ਭੀੜਤੰਤਰ ਦੇ ਡੰਡੇ ਨਾਲ ਭਾਰਤ ਵਿੱਚ ਵਸਦੀਆਂ ਘੱਟ ਗਿਣਤੀ ਕੌਮਾਂ ਨੂੰ ਦੱਬਣ, ਕੁਚਲਣ ਅਤੇ ਮਕਾਉਣ ਲਈ ਹਰ ਹਰਬਾ ਵਰਤਿਆ। ਰਾਸ਼ਟਰਵਾਦ ਦੇ ਨਾਮ ਤੇ, ਅੱਤਵਾਦ ਦੇ ਨਾਮ ਤੇ ਅਤੇ ਦੇਸ਼ ਦੀ ਅਖੰਡਤਾ ਦੇ ਨਾਮ ਤੇ ਦਹਾਕਿਆਂ ਤੋਂ ਇੱਥੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ, ਧਾਰਮਿਕ ਸਥਾਨਾਂ ਨੂੰ ਢਹਿ ਢੇਰੀ, ਦੰਗੇ ਫਸਾਦ, ਧੀਆਂ ਦੀ ਬੇਪੱਤੀ, ਨੌਜਵਾਨੀ ਤੇ ਵਹਿਸ਼ੀ ਤਸ਼ੱਦਦ, ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਲੱਖਾਂ ਦੀ ਤਾਦਾਦ ਵਿੱਚ ਕਤਲੋ-ਗਾਰਤ, 80% ਦੀ ਕੁਰਬਾਨੀਆਂ ਦੇ ਕੇ ਆਜ਼ਾਦੀ ਲੈਣ ਵਾਲੀ ਸਿੱਖ ਕੌਮ ਦੀ ਸ਼ਰੇਆਮ ਨਸਲਕੁਸ਼ੀ, ਨਿਰੰਤਰ ਚੱਲ ਰਹੇ ਇਸ ਨਰਕ ਭਰੇ ਵਰਤਾਰੇ ਤੇ ਆਵਾਜ਼ ਬੁਲੰਦ ਕਰਨ ਦੇ ਲਈ ਸਿੱਖਾਂ, ਕਸ਼ਮੀਰੀਆਂ, ਤਾਮਿਲਾਂ, ਮੂਲ ਨਿਵਾਸੀ ਸੰਘ ਅਤੇ ਸੰਸਾਰ ਭਰ ਦੇ ਅਮਨ ਪਸੰਦ, ਆਜ਼ਾਦੀ ਪਸੰਦ, ਮਨੁੱਖਤਾਵਾਦੀ ਲੋਕਾਂ ਵੱਲੋਂ ਸਾਂਝੇ ਤੌਰ ਤੇ ਮਿਤੀ 15 ਅਗਸਤ 2019 ਨੂੰ
UNO ਦੇ ਜਨੇਵਾ ਦਫ਼ਤਰ ਦੇ ਸਾਹਮਣੇ ਆਜ਼ਾਦੀ ਮਾਰਚ ਤੇ ਆਜ਼ਾਦੀ ਰੈਲੀ ਕੀਤੀ ਜਾ ਰਹੀ ਹੈ। ਆਓ ਭਾਰਤੀ ਹਕੂਮਤ ਦੇ ਇਸ ਜਬਰਾਨਾ ਕਹਿਰ ਦੇ ਖਿਲਾਫ ਆਪਣੇ ਹੱਕਾਂ ਦੀ ਖਾਤਰ ਤੇ ਨਰਕ ਭਰੀ ਗੁਲਾਮੀ ਦਾ ਜੂੜਾ ਲਾਉਣ ਲਈ ਸਾਂਝੀ ਆਵਾਜ਼ ਬੁਲੰਦ ਕਰੀਏ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਵਧਦੇ ਹਾਂ ਅਗਲੀ ਖਬਰ ਵੱਲ। ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਲ ਸ਼ਕਤੀ ਅਭਿਆਨ ਸੰਬੰਧਿਤ ਜਾਗਰੂਕਤਾ ਪੈਦਾ ਕਰਨ ਹਿੱਤ ਅੱਜ ਪਟਿਆਲਾ 'ਚ ਮੈਰਾਥਨ ਦੌੜ ਕਰਵਾਈ ਗਈ। ਮੈਰਾਥਨ ਨੂੰ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੇਂਦਰ ਸਿੰਗਲਾ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਵਿਜੇਂਦਰ ਸਿੰਗਲਾ ਨੇ ਕਿਹਾ ਕਿ ਅਜੋਕੇ ਯੁੱਗ ਵਿੱਚ ਪਾਣੀ ਬਚਾਉਣਾ ਮੁੱਖ ਮੁੱਦਾ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੈਰਾਥਨ ਦੌੜ ਦਾ ਮੁੱਖ ਮਕਸਦ ਪਾਣੀ ਦੀ ਸਹੀ ਸੰਭਾਲ ਸੰਬੰਧਿਤ ਹੈ, ਜਿਸ ਤਹਿਤ ਨਵੀਂ ਪੀੜ੍ਹੀ ਨੂੰ ਪਾਣੀ ਦੀ ਸੰਭਾਲ ਲਈ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਸਿੰਗਲਾ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਮਾਗਮਾਂ ਦੀ ਲੜੀ 'ਚ ਰਾਜ ਦੇ ਸਕੂਲਾਂ 'ਚ ਮਹੀਨਾ ਭਰ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਤਹਿਤ ਜਲ ਸ਼ਕਤੀ ਅਭਿਆਨ ਵਿਸ਼ੇਸ਼ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ। ਇਹ ਪਿਛਲੇ 15 ਦਿਨ ਪਹਿਲਾਂ ਅਸੀਂ ਸਮੁੱਚੇ ਪੰਜਾਬ ਦੇ ਸਕੂਲਾਂ ਵਿੱਚ ਇਸ ਪ੍ਰੋਗਰਾਮ ਨੂੰ ਚਾਲੂ ਕੀਤਾ ਸੀਗਾ ਤਾਂ ਕਿ ਬੱਚਿਆਂ ਦੇ ਵਿੱਚ ਇਹ ਅਵੇਅਰਨੈਸ ਲੈ ਕੇ ਆਈ ਜਾ ਸਕੇ ਕਿ ਰੁੱਖ ਲਗਾਉਣਾ ਕਿੰਨਾ ਜ਼ਰੂਰੀ ਹੈ ਔਰ ਜੋ ਪੰਜਾਬ ਦਾ ਪਾਣੀ ਦਾ ਲੈਵਲ ਘਟ ਰਿਹਾ ਹੈ, ਆਉਣ ਵਾਲੇ ਭਵਿੱਖ ਵਾਸਤੇ ਪਾਣੀ ਦੀ ਦਿੱਕਤ ਆਉਣ ਵਾਲੀ ਹੈ, ਉਹਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ, ਜਿਹਨੂੰ ਕਿ ਰੇਨ ਵਾਟਰ ਹਾਰਵੈਸਟਿੰਗ ਦੇ ਤਹਿਤ, ਕੰਜ਼ਰਵੇਸ਼ਨ ਆਫ ਵਾਟਰ ਦੇ ਤਹਿਤ, ਉਸ ਗੱਲ ਦੇ ਉੱਪਰ 15 ਦਿਨ ਤੋਂ ਹੀ ਸਮੁੱਚੇ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਪੇਂਟਿੰਗ ਕੰਪੀਟੀਸ਼ਨ, ਐਸੇ ਰਾਈਟਿੰਗ ਕੰਪੀਟੀਸ਼ਨਸ ਚੱਲ ਰਹੇ ਸੀ ਔਰ ਅੱਜ ਸਾਰੇ ਪੰਜਾਬ ਦੇ ਸਕੂਲਾਂ ਵਿੱਚ ਅਸੀਂ ਇੱਕ ਮੈਰਾਥਨ ਰੱਖੀ ਸੀ। ਜਿਹੜੇ ਬੱਚਿਆਂ ਨੇ ਇਸ ਕੰਪੀਟੀਸ਼ਨਸ ਦੇ ਵਿੱਚ ਭਾਗ ਲਿੱਤਾ ਸੀ, ਐਸੇ ਰਾਈਟਿੰਗ ਦੇ ਵਿੱਚ ਜਾਂ ਆਪਣਾ ਡਿਬੇਟਸ ਦੇ ਵਿੱਚ, ਉਹ ਸਾਰੇ ਬੱਚੇ ਅੱਜ ਮੈਰਾਥਨ ਦੇ ਰੂਪ ਵਿੱਚ ਸਾਰੇ ਆਪਣੇ ਆਪਣੇ ਇਲਾਕਿਆਂ ਵਿੱਚ ਦੌੜ ਕੇ ਇਸ ਗੱਲ ਦਾ ਪ੍ਰਣ ਕਰ ਰਹੇ ਹਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਜਿਹੜਾ ਪਾਣੀ ਹੈ ਉਹਨੂੰ ਬਚਾਉਣ ਦੇ ਵਾਸਤੇ ਵੱਖ-ਵੱਖ ਉਪਰਾਲੇ ਕਰਾਂਗੇ, ਲੋਕਾਂ 'ਚ ਅਵੇਅਰਨੈਸ ਦੀ ਕੈਂਪੇਨ ਚਲਾਉਣ ਵਿੱਚ ਮਦਦ ਕਰਾਂਗੇ ਔਰ ਨਾਲ ਹੀ ਜੋ ਰੁੱਖ ਲਗਾਉਣ ਦੀ ਜ਼ਰੂਰਤ ਵਾਤਾਵਰਣ ਨੂੰ ਸਾਫ਼ ਰੱਖਣ ਵਾਸਤੇ ਹੈ ਉਸ ਦੇ ਵਿੱਚ ਵੀ ਅਹਿਮ ਕੰਮ ਕਰਾਂਗੇ। ਸੋ ਇਹ ਜਿਹੜੀ ਅੱਜ ਦੀ ਮੈਰਾਥਨ ਆ, ਇਹ ਪਟਿਆਲੇ ਵਿੱਚ ਜਿੱਥੇ ਮੈਂ ਸ਼ਮੂਲੀਅਤ ਕੀਤੀ ਹੈ ਮੈਰਾਥਨ ਦੇ ਵਿੱਚ ਸਾਰੇ ਬੱਚਿਆਂ ਦੇ ਨਾਲ, ਇਸ ਤਰ੍ਹਾਂ ਦੀ ਮੈਰਾਥਨ ਸਮੁੱਚੇ ਪੰਜਾਬ ਦੇ ਕਈ ਸਕੂਲਾਂ ਵਿੱਚ ਅੱਜ ਵੱਖ-ਵੱਖ ਇਲਾਕਿਆਂ ਵਿੱਚ ਹੋ ਰਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਰਤਾਰਪੁਰ ਲਾਂਘੇ ਦਾ ਕੰਮ ਦੋਵਾਂ ਦੇਸ਼ਾਂ ਨੂੰ ਜਲਦੀ ਮੁਕੰਮਲ ਕਰਨ ਲਈ ਕਿਹਾ ਹੈ। ਦਸੂਹਾ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਸ ਮਾਮਲੇ 'ਚ ਕਿਸੇ ਤਰ੍ਹਾਂ ਦੀ ਰੋਕ ਨਾ ਲਗਾਈ ਜਾਵੇ। ਇਹ ਸਿੱਖ ਸੰਗਤਾਂ ਦਾ ਇਤਿਹਾਸਿਕ ਕੇਂਦਰ ਹੈ ਜਿੱਥੇ ਸਤਿਗੁਰੂ ਨਾਨਕ ਦੇਵ ਜੀ ਇਸ ਸੰਸਾਰ ਵਿੱਚ ਪ੍ਰਗਟ ਹੋਏ। ਉਹਨਾਂ ਕਿਹਾ ਹੈ ਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਮਨਾ ਰਹੇ ਨੇ ਤੇ ਇਸ ਸੰਬੰਧੀ ਵਿਸ਼ਵ ਭਰ ਵਿੱਚ ਸਮਾਗਮ ਚੱਲ ਰਹੇ ਹਨ ਜੋ ਏਕਤਾ, ਅਖੰਡਤਾ, ਸ਼ਾਂਤੀ ਅਤੇ ਮਾਨਵ ਏਕਤਾ ਦੇ ਪ੍ਰਤੀਕ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਹੈ ਕਿ ਜਗਤ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਸਾਂਝੇ ਤੌਰ ਤੇ ਮਨਾਉਣ ਲਈ ਪੰਜਾਬ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਕਰਨਾ ਚਾਹੀਦਾ ਹੈ। ਉਹਨਾਂ ਆਖਿਆ ਕਿ ਇਸ ਮਾਮਲੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਾਂਝੀ ਤਾਲਮੇਲ ਕਮੇਟੀ ਬਣਾਉਣ ਲਈ ਆਦੇਸ਼ ਕੀਤਾ ਗਿਆ ਸੀ, ਜਦਕਿ ਪੰਜਾਬ ਸਰਕਾਰ ਸੰਜੀਦਗੀ ਨਹੀਂ ਦਿਖਾ ਰਹੀ। ਇਹ ਪ੍ਰਤੀਕਿਰਿਆ ਉਹਨਾਂ ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਤਰਫੋਂ ਨੁਮਾਇੰਦੇ ਨਾ ਪੁੱਜਣ ਤੇ ਪ੍ਰਗਟ ਕੀਤੀ ਹੈ। ਭਾਈ ਲੋਂਗੋਵਾਲ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਤਾਲਮੇਲ ਕਮੇਟੀ ਲਈ ਆਪਣੇ ਮੈਂਬਰ ਜਥੇਦਾਰ ਤੋਤਾ ਸਿੰਘ ਅਤੇ ਬੀਬੀ ਜਗੀਰ ਕੌਰ ਨਿਰਧਾਰਿਤ ਕੀਤੇ ਹਨ। ਇਸ ਤੋਂ ਇਲਾਵਾ ਸਾਂਝੇ ਨੁਮਾਇੰਦੇ ਵਜੋਂ ਨਿਹੰਗ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾ ਵਾਲਿਆਂ ਨੂੰ ਲਿਆ ਗਿਆ ਹੈ, ਜਦਕਿ ਪੰਜਾਬ ਸਰਕਾਰ ਨੇ ਆਪਣੇ ਨੁਮਾਇੰਦਿਆਂ ਦੇ ਨਾਂ ਨਹੀਂ ਭੇਜੇ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੜ ਅਪੀਲ ਕਰਦਿਆਂ ਕਿਹਾ ਹੈ ਕਿ ਸਾਂਝੀ ਤਾਲਮੇਲ ਕਮੇਟੀ ਲਈ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਨਾਮ ਦਿੱਤੇ ਜਾਣ। ਭਾਈ ਲੋਂਗੋਵਾਲ ਅਨੁਸਾਰ ਅਗਲੀ ਮੀਟਿੰਗ 6 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਰੱਖੀ ਗਈ ਹੈ ਅਤੇ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਨਾਂ ਭੇਜ ਦੇਣੇ ਚਾਹੀਦੇ ਹਨ ਕਿ ਉਹ ਅਸੀਂ ਇੱਕ ਤਾਲਮੇਲ ਕਮੇਟੀ ਜਿਹੜੀ ਹੈ ਬਣਾਈ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 2 ਮੈਂਬਰ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਲਏ ਜਾਣ ਔਰ 2 ਮੈਂਬਰ ਪੰਜਾਬ ਸਰਕਾਰ ਵੱਲੋਂ ਲਏ ਜਾਣ ਤੇ ਇੱਕ ਕੋਈ ਵਿਦਵਾਨ
ਧਾਰਮਿਕ ਹਸਤੀ ਜਿਹੜੀ ਹੈ ਉਹ ਲਈ ਜਾਵੇ। ਇਹ ਪੰਜੇ ਬੈਠ ਕੇ ਅਸੀਂ ਜਿਹੜਾ ਹੈ ਅਗਲੀ ਇਸ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ 550 ਸਾਲਾ ਸੁਲਤਾਨਪੁਰ ਵਿਖੇ ਮਨਾਉਣਾ, ਉੱਥੋਂ ਦੇ ਪ੍ਰਬੰਧਾਂ ਬਾਰੇ ਉੱਥੋਂ ਦੀ ਰੂਪ ਰੇਖਾ ਤਿਆਰ ਕੀਤੀ ਜਾਵੇ। ਸਾਰੇ ਮਿਲ ਕੇ ਬੈਠੀਏ ਤਾਂ ਕਿ ਇੱਕ ਮੰਚ ਤੇ ਇੱਕ ਸਟੇਜ ਤੇ ਸਾਰੇ ਰਲ ਮਿਲ ਕੇ ਮਨਾਈਏ। ਸੋ ਉਹਦੇ ਸੰਬੰਧੀ ਮੈਂ 8 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚਿੱਠੀ ਲਿਖੀ ਸੀ ਕਿ ਤੁਸੀਂ ਆਪਣੇ 2 ਨੁਮਾਇੰਦੇ ਭੇਜੋ ਤਾਂ ਕਿ ਅਸੀਂ ਬੈਠ ਕੇ ਸਾਰੀ ਇਹਦਾ ਪ੍ਰਬੰਧਾਂ ਬਾਰੇ ਸਾਰੀ ਰੂਪ ਰੇਖਾ ਤਿਆਰ ਕਰੀਏ। ਅੱਜ ਉਸ ਤਾਲਮੇਲ ਕਮੇਟੀ ਦੀ ਮੀਟਿੰਗ ਬੁਲਾਈ ਗਈ ਸੀ ਔਰ ਉਹਦੇ ਮੀਟਿੰਗ ਦੇ ਵਿੱਚ ਸਾਡੇ 2 ਮੈਂਬਰ ਜਿਹੜੇ ਨੇ ਜਿੱਥੇ ਤੋਤਾ ਸਿੰਘ ਜੀ ਵੀ ਸ਼ਾਮਲ ਹੋਏ ਨੇ ਔਰ ਬੀਬੀ ਜਗੀਰ ਕੌਰ ਜੀ ਉਹ ਲੈ ਗਏ ਨੇ ਸੁਣ ਕਮੇਟੀ ਵੱਲੋਂ, ਉਹ ਵੀ ਸ਼ਾਮਲ ਹੋਏ ਨੇ। ਸੰਤ ਬਾਬਾ ਹਰੀਆਂ ਬੇਲਾਂ ਵਾਲੇ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲੇ ਉਹ ਲਏ ਸੀ। ਉਹ ਅੱਜ ਕੱਲ੍ਹ ਉਹਨੇ ਸਿਹਤ ਠੀਕ ਨਹੀਂ, ਬਾਹਰ ਕੋਈ ਸਿਹਤ ਕਰਕੇ ਬਾਹਰ ਗਏ ਹੋਏ ਨੇ, ਉਹਨਾਂ ਨੇ ਆਪਣਾ ਨੁਮਾਇੰਦਾ ਵੀ ਭੇਜਿਆ ਸੀ। ਸੋ ਇਸ ਕਰਕੇ ਅੱਜ ਬੜੇ ਅਫਸੋਸ ਦੀ ਗੱਲ ਹੈ ਕਿ ਸਰਕਾਰ ਵੱਲੋਂ ਕੋਈ ਨੁਮਾਇੰਦਾ ਨਹੀਂ ਭੇਜਿਆ ਗਿਆ। ਇਸੇ ਕਰਕੇ ਅੱਜ ਦੀ ਜਿਹੜੀ ਅਸੀਂ ਇਹ ਮੀਟਿੰਗ ਹੈ ਪੋਸਟਪੋਨ ਕੀਤੀ ਹੈ। ਅਗਲੀ 6 ਸਤੰਬਰ ਨੂੰ ਜਿਹੜੀ ਹੈ ਇਹ ਇਸੇ ਸਥਾਨ 'ਤੇ ਅਗਲੀ ਮੀਟਿੰਗ ਰੱਖੀ ਗਈ ਹੈ। ਫਿਰ ਅੱਜ ਵੀ ਮੈਂ ਇੱਕ ਚਿੱਠੀ ਲਿਖ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਆਪਣੇ ਨੁਮਾਇੰਦੇ ਤੁਸੀਂ 2 ਜਿਹੜੇ ਨੇ ਉਹ 6 ਤਰੀਕ ਤੋਂ ਪਹਿਲਾਂ ਭੇਜੋ ਤਾਂ ਕਿ ਅਸੀਂ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੋਇਆ ਉਹਦੇ ਤੇ ਪਾਲਣਾ ਕਰੀਏ। ਐਸਟੀਐਫ ਦੀ ਹਿਰਾਸਤ ਵਿੱਚ ਪੰਜਾਬ ਪੁਲਿਸ ਦੇ ਏਐਸਆਈ ਦੀ ਮੌਤ ਅਜੇ ਵੀ ਬੁਝਾਰਤ ਬਣੀ ਹੋਈ ਹੈ। ਪੁਲਿਸ ਨੇ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਕਰਾਰ ਦੇ ਕੇ ਧਾਰਾ 176 ਤਹਿਤ ਕਾਰਵਾਈ ਕੀਤੀ ਹੈ। ਪੁਲਿਸ ਨੇ ਫਿਲਹਾਲ ਕਿਸੇ ਵੀ ਐਸਟੀਐਫ ਦੇ ਮੁਲਾਜ਼ਮ ਖਿਲਾਫ ਕਾਰਵਾਈ ਨਹੀਂ ਕੀਤੀ, ਜਦਕਿ ਉਹਨਾਂ ਮੌਕੇ ਤੋਂ ਅਸਾਲਟ ਦੇ 5 ਖੋਲ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਮਾਮਲੇ ਦੀ ਜੁਡੀਸ਼ੀਅਲ ਜਾਂਚ ਵੀ ਹੋਵੇਗੀ, ਜਿਸ ਨੂੰ ਅੰਮ੍ਰਿਤਸਰ ਦੇ ਜੱਜ ਲੀਡ ਕਰਨਗੇ। ਇਸ ਮਾਮਲੇ 'ਚ ਕਾਰਵਾਈ ਕਰਨ ਵਾਲੇ ਇੰਸਪੈਕਟਰ ਜਗਜੀਤ ਸਿੰਘ ਚਾਲ ਨੇ ਦੱਸਿਆ ਕਿ ਕੱਲ ਸਵੇਰੇ ਜਦੋਂ ਅਵਤਾਰ ਸਿੰਘ ਦਾ ਮਨ ਘਬਰਾਉਣ ਲੱਗਾ ਤਾਂ ਐਸਟੀਐਫ ਦੇ ਮੁਨਸ਼ੀ ਵਰਿਆਮ ਸਿੰਘ ਨੇ ਇਨਸਾਨੀਅਤ ਦੇ ਨਾਤੇ ਉਸ ਨੂੰ ਹਵਾਲਤ 'ਚੋਂ ਬਾਹਰ ਕੱਢਿਆ ਅਤੇ ਪਾਣੀ ਲੈਣ ਚਲਾ ਗਿਆ। ਇਸ ਪਿੱਛੋਂ ਉਸ ਦੇ ਦਫ਼ਤਰ ਵਿੱਚ ਪਈ ਅਸਾਲਟ ਰਾਈਫਲ ਚੁੱਕ ਕੇ ਏਐਸਆਈ ਅਵਤਾਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਏਐਸਆਈ ਅਵਤਾਰ ਸਿੰਘ ਨੇ ਏਐਸਆਈ ਜ਼ੋਰਾਵਰ ਨੂੰ ਐਸਟੀਐਫ ਦੇ 10 ਗ੍ਰਾਮ ਹੈਰੋਇਨ ਸਮੇਤ ਥਾਣਾ ਘਰਿੰਡਾ ਤੋਂ ਗ੍ਰਿਫਤਾਰ ਕੀਤਾ ਸੀ। ਦੋਵਾਂ ਨੂੰ ਐਸਟੀਐਫ ਦੀ ਕਸਟਡੀ ਵਿੱਚ ਰੱਖਿਆ ਗਿਆ ਸੀ। ਇਹ ਬੜੀ ਮਦਭਾਗੀ ਘਟਨਾ ਹੋਈ ਆ ਕਿ ਸਾਡਾ ਡਿਪਾਰਟਮੈਂਟ ਦਾ ਏਐਸਆਈ ਅਵਤਾਰ ਸਿੰਘ ਤੇ ਜ਼ੋਰਾਵਰ ਸਿੰਘ ਇਹ ਐਸਟੀਐਫ ਵੱਲੋਂ ਘਰਿੰਡੇ ਥਾਣੇ ਪਰਚਾ ਦਰਜ ਕਰਾਇਆ ਗਿਆ 140 ਨੰਬਰ। ਇਹਨਾਂ ਕੋਲ ਹੈਰੋਇਨ ਬਰਾਮਦ ਹੋਈ ਸੀ। ਕਿਉਂਕਿ ਡਿਪਾਰਟਮੈਂਟ ਦਾ ਹੋਣ ਕਰਕੇ ਇਹਦੀ ਬਰੀਕੀ ਨਾਲ ਜਾਂਚ ਕਰਨੀ ਜ਼ਰੂਰੀ ਸੀ। ਐਫਆਈਆਰ ਘਰਿੰਡੇ ਥਾਣੇ ਦਰਜ ਕਰਕੇ ਤੇ ਆਪਣੇ ਹੈੱਡ ਆਫਿਸ ਇਹਨਾਂ ਨੂੰ ਲਿਆਂਦਾ ਗਿਆ ਸੀ, ਜਿੱਥੇ ਇਹਨਾਂ ਦੀ ਪੁੱਛਗਿੱਛ ਹੋਈ। ਤੇ ਮਾਰਨਿੰਗ ਇਹਨੇ ਜਿਹੜਾ ਮੁਨਸ਼ੀ ਵਰਿਆਮ ਸਿੰਘ ਆ ਉਹਨੂੰ ਇਹਨੇ ਆਵਾਜ਼ ਮਾਰੀ ਹਵਾਲਾ ਚੋਂ ਵੀ ਮੇਰਾ ਜੀ ਘਬਰਾ ਰਿਹਾ। ਉਹ ਜੀ ਘਬਰਾਉਣ ਕਰਕੇ ਉਹਨੇ ਥੋੜਾ ਬਾਹਰ ਬਿਠਾ ਕੇ ਤੇ ਇਹਨੇ ਪਾਣੀ ਦੀ ਮੰਗ ਕੀਤੀ। ਉਹ ਪਾਣੀ ਲੈਣ ਗਿਆ, ਉੱਥੇ ਟਰੰਕ 'ਚ ਪਈ AK-47 ਨਾਲ ਇਹਨੇ ਆਪਣੇ ਸਿਰ ਦੇ ਵਿੱਚ ਗੋਲੀ ਮਾਰ ਕੇ ਸੁਸਾਈਡ ਕੀਤਾ, ਜਿਹਦੀ ਐਜ਼ ਪਰ ਲਾ 176 CRPC ਜੁਡੀਸ਼ੀਅਲ ਜਾਂਚ ਜ਼ਰੂਰੀ ਆ। ਉਹ ਇਨਵੈਸਟੀਗੇਸ਼ਨ ਕਰਾ ਰਹੇ। ਬੋਡੀ ਦੇ ਹਿਸਾਬ ਨਾਲ ਜਿਹੜੀਆਂ 2-3 ਪੁਆਇੰਟ ਆ ਜਿਹੜੇ ਐਂਟਰ ਤੇ ਬਾਹਰ ਦੇ ਆਉਣ ਦੇ ਆ ਉਹ ਆ ਰਹੇ ਆ ਸਾਹਮਣੇ। ਬਾਕੀ ਅੱਜ ਜੱਜ ਸਾਹਿਬ ਦੀ ਹਾਜ਼ਰੀ 'ਚ ਪੋਸਟਮਾਰਟਮ ਹੋਏਗਾ। ਉਹਦੇ ਜਿਸ ਤਰ੍ਹਾਂ ਪੋਸਟਮਾਰਟਮ ਰਿਪੋਰਟ ਆਏਗੀ ਜਾਂ ਜੁਡੀਸ਼ੀਅਲੀ ਦੀ ਰਿਪੋਰਟ ਆ ਜਾਏਗੀ, ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਥਾਣਾ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਨੌਜਵਾਨ ਨੂੰ 1 ਕਿਲੋ ਹੈਰੋਇਨ ਸਹਿਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਅਮਲੋਹ ਦੇ ਡੀਐਸਪੀ ਹੰਸਰਾਜ ਨੇ ਦੱਸਿਆ ਕਿ ਪੁਲਿਸ ਨੇ ਇੱਕ ਨਾਕੇ ਦੌਰਾਨ ਉਕਤ ਨੌਜਵਾਨ ਨੂੰ ਕਾਬੂ ਕੀਤਾ ਹੈ ਤੇ ਉਸ ਦੀ ਸਕੂਟੀ ਦੀ ਡਿੱਗੀ ਵਿੱਚ ਤਲਾਸ਼ੀ ਦੌਰਾਨ ਇਹ ਹੈਰੋਇਨ ਬਰਾਮਦ ਹੋਈ ਹੈ। ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਮਾਰਕੀਟ ਵਿੱਚ 5 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਇੰਸਪੈਕਟਰ ਐਸਐਚਓ ਗੋਬਿੰਦਗੜ੍ਹ ਭੁਪਿੰਦਰ ਸਿੰਘ ਵੱਲੋਂ ਵੀ ਇਸੇ ਮੁਹਿੰਮ ਦੇ ਤਹਿਤ ਇੱਕ ਦੋਸ਼ੀ ਨੂੰ ਕਾਬੂ ਕਰਕੇ, ਦੋਸ਼ੀ ਦਾ ਨਾਮ ਹੈਗਾ ਜੱਬਰ ਸਿੰਘ, ਉਹ ਵੀ ਬਦੀਨਪੁਰ ਦਾ ਰਹਿਣ ਵਾਲਾ ਹੈ। ਉਹਦੇ ਕੋਲੋਂ ਵੀ 60 ਗ੍ਰਾਮ ਜਿਹੜੀ ਹੈ ਸਮੈਕ ਫੜ ਕੇ ਉਹਦੇ ਤੇ ਵੀ ਕੇਸ ਰਜਿਸਟਰ ਕੀਤਾ ਗਿਆ। ਦੋਵਾਂ ਦਾ ਅਜੇ ਸਾਡੇ ਕਸਟਡੀ 'ਚ ਚੱਲ ਰਹੇ ਨੇ ਤੇ ਉਹਨਾਂ ਦੀ ਅਜੇ ਪੁੱਛਗਿੱਛ ਚੱਲ ਰਹੀ ਹੈ। ਦੌਰਾਨੇ ਪੁੱਛਗਿੱਛ ਸਾਡੇ ਕੋਲ ਹੋਰ ਵੀ ਖੁਲਾਸੇ ਹੋਣ ਦੇ ਉਮੀਦ ਹੈ। ਜੋ ਵੀ ਖੁਲਾਸੇ ਹੋਣਗੇ ਉਹ ਤੁਹਾਨੂੰ ਇਸ ਬਾਰੇ ਜਾਣੂ ਕਰਾ ਦਿੱਤਾ ਜਾਵੇਗਾ। ਇਹਨਾਂ ਦੇ ਖਿਲਾਫ ਪਹਿਲਾਂ ਵੀ ਕੋਈ ਮੁਕੱਦਮੇ ਦਰਜ ਨਹੀਂ, ਅਜੇ ਇਹਨਾਂ ਦੇ ਖਿਲਾਫ ਕੋਈ ਦਰਜ ਨਹੀਂ ਆਇਆ, ਕੋਈ ਹੋਰ ਮੁਕੱਦਮੇ ਦਰਜ ਨਹੀਂ। ਤੇ ਕਿੱਥੋਂ ਲਿਆ ਕੇ ਕਿੱਥੇ ਸਪਲਾਈ ਕਰਦੇ? ਆਲਮੋਸਟ ਇਹ ਦੂਜੇ ਸੂਬਿਆਂ ਤੋਂ ਲਿਆ ਕੇ ਇੱਥੇ ਵੇਚਦੇ। ਬਾਲੀਵੁੱਡ ਗਾਇਕ ਮਿੱਕਾ ਸਿੰਘ ਨੇ ਪਿਛਲੇ ਦਿਨੀ ਕਰਾਚੀ ਵਿੱਚ ਪਰਫਾਰਮ ਕੀਤਾ ਸੀ। ਇਸ ਤੋਂ ਬਾਅਦ ਉਸ ਦੀ ਪਰਫਾਰਮੈਂਸ ਬਾਰੇ ਵੱਡਾ ਵਿਵਾਦ ਖੜਾ ਹੋ ਗਿਆ ਹੈ। ਇੱਕ ਪਾਸੇ ਉਸ ਨੂੰ ਦੇਸ਼ ਭਰ ਤੋਂ ਸੋਸ਼ਲ ਮੀਡੀਆ ਤੇ ਵਿਰੋਧ ਤੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਉਸ ਦੇ ਖਿਲਾਫ ਸਖਤ ਕਦਮ ਚੁੱਕਿਆ ਗਿਆ ਹੈ। ਬੀਤੀ ਰਾਤ ਆਲ ਇੰਡੀਆ ਸਿਨੇ ਵਰਕਰ ਐਸੋਸੀਏਸ਼ਨ ਨੇ ਇਸ
ਪ੍ਰਦਰਸ਼ਨ ਕਾਰਨ ਮੀਕਾ ਸਿੰਘ ਤੇ ਬੈਨ ਲਾ ਦਿੱਤਾ ਹੈ। ਸੀਨੇ ਐਸੋਸੀਏਸ਼ਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਕੋਈ ਇਸ ਬੈਨ ਦੇ ਵਿਰੁੱਧ ਜਾਂਦਾ ਹੈ ਤਾਂ ਮੀਕਾ ਨਾਲ ਕੰਮ ਕਰਦਾ ਹੈ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦਰਅਸਲ ਮੀਕਾ ਸਿੰਘ ਨੇ 8 ਅਗਸਤ ਦੀ ਰਾਤ ਨੂੰ ਕਰਾਚੀ ਦੇ ਇੱਕ ਮਹਿਲਨੁਮਾ ਬੰਗਲੇ ਤੇ ਪਰਫਾਰਮ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਪਾਰਟੀ ਵਿੱਚ ISI ਦੇ ਚੋਟੀ ਦੇ ਅਧਿਕਾਰੀ ਅਤੇ ਭਾਰਤ ਦੇ ਮੋਸਟ ਵਾਂਟਡ ਦਾਊਦ ਇਬਰਾਹਿਮ ਦੇ ਪਰਿਵਾਰਕ ਮੈਂਬਰ ਸ਼ਾਮਿਲ ਸਨ। ਜਸ਼ਨ ਦਾ ਆਯੋਜਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਪਰਵੇਜ਼ ਮੁਸ਼ਰਫ ਦੇ ਨਜ਼ਦੀਕੀ ਮੰਨੇ ਜਾਂਦੇ ਅਦਨਾਨ ਅਸਦ ਨੇ ਕੀਤਾ ਸੀ। ਜਨਰਲ ਪਰਵੇਜ਼ ਮੁਸ਼ਰਫ ਦੇ ਰਿਸ਼ਤੇਦਾਰ ਅਸਦ ਨੇ ਆਪਣੀ ਬੇਟੀ ਸੈਲੀਨਾ ਦੇ ਮਹਿੰਦੀ ਪ੍ਰੋਗਰਾਮ ਵਿੱਚ ਮੀਕਾ ਸਿੰਘ ਨਾਈਟ ਦਾ ਆਯੋਜਨ ਕੀਤਾ ਸੀ। ਲੋਕਾਂ ਦੇ ਤਾਨਿਆਂ ਤੋਂ ਦੁਖੀ ਹੋ ਕੇ ਇੱਕ ਨੌਜਵਾਨ ਨੇ ਆਪਣੀ ਜਾਨ ਦੇ ਦਿੱਤੀ। ਮਾਮਲਾ ਜਲੰਧਰ ਦੇ ਪਿੰਡ ਧੀਣਾ ਦਾ ਹੈ, ਜਿੱਥੇ ਦੇ ਇੱਕ 23 ਸਾਲਾ ਨੌਜਵਾਨ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਦੀ ਪਛਾਣ ਰੋਹਿਤ ਦੇ ਰੂਪ ਵਿੱਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰੋਹਿਤ ਨੇ ਅਜਿਹਾ ਕਦਮ ਲੋਕਾਂ ਦੇ ਤਾਨਿਆਂ ਤੋਂ ਪਰੇਸ਼ਾਨ ਹੋ ਕੇ ਚੁੱਕਿਆ ਹੈ। ਰੋਹਿਤ ਦੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਰਾਤ ਨੂੰ ਉਸਦੇ ਨਾਲ ਹਨੀ ਮਨੀ ਅਤੇ ਰਵੀ ਨਾਂ ਦੇ ਨੌਜਵਾਨਾਂ ਨੇ ਮਜ਼ਾਕ ਕੀਤਾ ਅਤੇ ਕਿਸੇ ਗੱਲ ਨੂੰ ਲੈ ਕੇ ਤਾਨੇ ਵੀ ਦਿੱਤੇ ਸਨ, ਜਿਸ ਤੋਂ ਪਰੇਸ਼ਾਨ ਹੋ ਕੇ ਉਸਨੇ ਰਾਤ ਨੂੰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਹੈ ਕਿ ਪੁਲਿਸ ਇਸ ਮਾਮਲੇ ਦੀ ਕੋਈ ਵੀ ਕਾਰਵਾਈ ਨਹੀਂ ਕਰ ਰਹੀ, ਇਸ ਕਾਰਨ ਸੜਕ ਤੇ ਲਾਸ਼ ਨੂੰ ਰੱਖ ਕੇ ਪੁਲਿਸ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਦੌਰਾਨ ਆਵਾਜਾਈ ਵੀ ਪ੍ਰਭਾਵਿਤ ਹੋਈ। ਅੱਜ ਸਵੇਰੇ ਸਾਨੂੰ 8 ਵਜੇ ਫੋਨ ਆਇਆ ਰਾਣਾ ਮਾਹੀ ਦਾ ਵੀ ਇਦਾਂ ਕਰਕੇ ਮੁੰਡੇ ਨੇ ਡਿਪਰੈਸ਼ਨ ਸੀ, ਮੁੰਡੇ ਨੂੰ ਫਾਹਾ ਲੈਣਾ। ਕੱਲ ਵੀ ਉਹ ਮੁੰਡੇ ਜਿਹਨਾਂ ਨੇ ਇਹ ਨਾਲ ਦੱਸ ਰਹੇ ਆ, ਕੱਲ ਵੀ ਬੰਦੇ ਇੱਥੇ ਸੀ, ਉਹਨਾਂ ਨੇ ਕੋਈ ਛੇੜਖਾਨੀ ਕੀਤੀ ਗਈ। ਉਹ ਬਲਵੰਤੀ ਦੇ ਘਰ ਜਾ ਕੇ ਰਹਿੰਦਾ ਸੀ ਮੁੰਡਾ, ਤੇ ਰਾਤੀ ਵੀ ਕੋਈ ਗੱਲਬਾਤ ਹੋਈ ਹੈ ਇਹਨਾਂ ਦੀ। ਤੇ ਉਸ ਤੋਂ ਬਾਅਦ ਮੁੰਡਾ ਘਰ ਜਾ ਕੇ ਘਰੋਂ ਰੋਟੀ ਖਾਧੀ ਡੈਡੀ ਦੇ ਨਾਲ। ਅੱਜ ਇਕੱਲਾ ਹੀ ਉਹ ਉੱਪਰ ਕੋਠੇ ਤੇ ਸੁੱਤਾ। ਔਰ ਜਦੋਂ ਸਵੇਰੇ ਸਾਨੂੰ 8 ਵਜੇ ਪਤਾ ਲੱਗਾ ਤਾਂ ਸਾਨੂੰ ਦੱਸਿਆ, ਅਸੀਂ ਗਏ ਆ। ਪੁਲਿਸ ਮੌਕੇ 'ਤੇ ਕਿੰਨੇ ਵਜੇ ਪਹੁੰਚੀ ਅੱਜ? ਮੌਕੇ ਤੇ ਅਸੀਂ 8 ਵਜੇ ਪਹੁੰਚ ਗਏ ਸੀ। 8:05 ਤੇ ਮੈਨੂੰ ਪੁਲਿਸ ਕਿੰਨੇ ਵਜੇ ਪੁਲਿਸ ਪਹੁੰਚੀ ਆ ਜੀ 9:30 9:30 ਵਜੇ। ਉਸ ਤੋਂ ਬਾਅਦ ਨਹੀਂ ਕਹੇ SSO ਸਾਹਿਬ ਆ ਰਹੇ ਆ। ਕਾਰਨ ਕੀ ਸੀਗਾ ਮਤਲਬ ਕਿ ਸਰ ਆਹ ਦੇਖੋ ਨਾ, ਇਹਦੇ ਵਿੱਚ ਕੋਈ ਪੁਰਾਣੀ ਗੱਲਬਾਤ ਹੈਗੀ ਸੀ ਮੁੰਡੇ ਕੁੜੀ ਦਾ। ਸਰ ਇਹਨਾਂ ਦੀ ਆਪਣੀ ਕੋਈ ਰੰਜਿਸ਼ ਸੀਗੀ, ਰੰਜਿਸ਼ ਦੇ ਕਾਰਨ ਉਹਦੇ ਵਿੱਚ ਉਹ ਮੁੰਡੇ ਛੇੜਖਾਨੀ ਕਰਦੇ ਸੀ ਉਹਨਾਂ ਦੇ ਘਰ ਦੇ, ਜਦਕਿ ਕੁੜੀਆਂ ਨੇ ਸਾਰਿਆਂ ਦੇ ਨਾਂ ਲਿਖਾਏ ਆ ਵੀ ਜੇ ਕੋਈ ਜ਼ਿੰਮੇਵਾਰੀ ਆ ਉਹ ਸਾਰੀ ਇਹਦਾ ਸਿਰ ਆ। ਉਹ ਬੰਦਾ ਡਿਪਰੈਸ਼ਨ ਉਦਾਂ ਦਾ ਚੱਲ ਰਿਹਾ, ਠੀਕ ਹੈ ਜੀ। 22-23 ਸਾਲ ਦੀ ਉਮਰ। ਕੱਲ ਵੀ ਉਹਨਾਂ ਛੇੜਖਾਨੀ ਇੱਥੇ ਕੀਤੀ ਗਈ ਆ ਤੇ ਉਹ ਬੰਦਾ ਕੋਠੇ ਤੇ ਚੜਿਆ। ਫਿਰ ਹੁਣ ਜਾ ਕੇ ਦੱਸਿਆ ਪਰਮਾਤਮਾ ਰਾਏ ਨੂੰ। ਉਸ ਤੋਂ ਬਾਅਦ ਜਿਹੜੀ ਗੱਲ ਹੋਈ ਆ ਉਹ ਤੁਹਾਡੇ ਸਾਹਮਣੇ ਮੌਤ ਹੋ ਗਈ। ਪੁਲਿਸ ਆਈ ਨਹੀਂ, ਆਈ ਆ 2 ਬੰਦੇ ਆਏ ਸੀ। ਇਸ ਕਰਕੇ ਸਾਹਿਬ ਨੂੰ ਸੱਦੋ, ਸਾਹਿਬ ਆਏ ਨਹੀਂ। ਇਸ ਕਰਕੇ ਰੋਸ ਪ੍ਰਦਰਸ਼ਨ ਜਿਹੜਾ ਇੱਥੇ ਅੱਡੇ ਨਾਕਾ ਲਾ ਕੇ ਲਾਸ਼ ਕਰਕੇ ਕੀਤਾ ਜਾ ਰਿਹਾ। ਇਹ ਪੁਲਿਸ ਜੇ ਪਹਿਲਾਂ ਚਾਹੁੰਦੀ ਇਹ ਸਾਰਾ ਕੁਝ ਪਹਿਲਾਂ ਠੀਕ ਹੋ ਸਕਦਾ ਸੀ, ਐਡੀ ਵਾਰਦਾਤ ਹੋਣੀ ਨਹੀਂ ਸੀ। ਤੇ ਇਹ ਸਨ ਅੱਜ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਫਿਰ ਇੱਕ ਵਾਰੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਖਦਸ਼ਾ, ਦਿੱਲੀ ਵਿੱਚ ਖਾਲਿਸਤਾਨੀ ਖਾੜਕੂ ਕਰ ਸਕਦੇ ਨੇ ਵੱਡੀ ਕਾਰਵਾਈ। ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਗਜਿੰਦਰ ਸਿੰਘ ਦਲ ਖਾਲਸਾ, ਜਗਤਾਰ ਸਿੰਘ ਤੇ ਪੰਮਾ ਦੀਆਂ ਤਸਵੀਰਾਂ ਵਾਲੇ ਲਗਾਏ ਪੋਸਟਰ। ਸੂਚਨਾ ਦੇਣ ਵਾਲੇ ਨੂੰ ਵੱਡੇ ਇਨਾਮ ਦੀ ਕੀਤੀ ਪੇਸ਼ਕਸ਼। ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦਾ ਵੱਡਾ ਬਿਆਨ। ਧਾਰਾ 370 ਖਤਮ ਕਰਨਾ ਦੇਸ਼ ਲਈ ਬੇਹੱਦ ਜ਼ਰੂਰੀ ਸੀ। ਕਿਹਾ ਧਾਰਾ ਹਟਾਉਣ ਨਾਲ ਘਾਟੀ ਵਿੱਚ ਸਮਾਪਤ ਹੋਵੇਗੀ ਹਿੰਸਾ। ਸੰਵਿਧਾਨ ਦੇ ਤਹਿਤ ਹੀ ਕੀਤੀ ਗਈ ਹੈ ਕਾਰਵਾਈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਵੀ ਪੱਬਾਂ ਭਾਰ। 10 ਕਰੋੜ ਦਾ ਬਜਟ ਕੀਤਾ ਜਾਰੀ। ਪ੍ਰਕਾਸ਼ ਉਤਸਵ ਲਈ ਦਸਤਾਵੇਜ਼ੀ ਫਿਲਮ, ਨਾਟਕ, ਗੁਰਬਾਣੀ, ਸੰਗੀਤ ਸਮਾਗਮ ਤੇ ਕੌਮਾਂਤਰੀ ਸੈਮੀਨਾਰ ਕਰਵਾਉਣ ਦਾ ਕੀਤਾ ਐਲਾਨ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਵਾਰ ਫੇਰ HS ਫੂਲਕਾ ਤੇ ਕੀਤਾ ਵੱਡਾ ਹਮਲਾ। ਕਿਹਾ ਫੂਲਕਾ ਪੰਜਾਬ ਵਿੱਚ ਆਪਣਾ ਵਪਾਰ ਕਰਨ ਆਏ ਸਨ ਤੇ ਸਰਕਾਰ ਨਾ ਬਣਨ ਤੋਂ ਬਾਅਦ ਦਿੱਲੀ ਚਲੇ ਗਏ ਵਾਪਸ। ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸਾਂਝੀ ਤਾਲਮੇਲ ਕਮੇਟੀ ਦੇ ਆਦੇਸ਼ ਦੀ ਕੈਪਟਨ ਸਰਕਾਰ ਨੇ ਕੀਤੀ ਅਣਦੇਖੀ। ਮੀਟਿੰਗ ਵਿੱਚ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਪੁੱਜਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕੈਪਟਨ ਨੂੰ ਸਾਂਝੀ ਤਾਲਮੇਲ ਕਮੇਟੀ ਵਿੱਚ ਆਪਣਾ ਨੁਮਾਇੰਦਾ ਭੇਜਣ ਦੀ ਕੀਤੀ ਅਪੀਲ। ਤੇ ਇਸ ਦੇ ਨਾਲ ਹੀ ਮੈਨੂੰ ਸਿਮਰਨ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।